ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿਸਾਨ ਅੰਦੋਲਨ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਤੇ ਭਾਰਤ ਵਿਚਕਾਰ ਜਿਹੜਾ ਟਕਰਾਅ ਤੋਂ ਬਾਅਦ ਲੱਦਾਖ ਵਿੱਚ ਫੌਜਾਂ ਪਿੱਛੇ ਹਟਾਉਣ ਦੇ ਸਮਝੌਤੇ ਨੂੰ ਭਾਰਤ ਵੱਲੋਂ ਇੱਕ ਪ੍ਰਾਪਤੀ ਵਜੋਂ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ, ਪਰ ਹਕੀਕਤ ਵਿੱਚ ਭਾਰਤ ਨੇ ਚੀਨ ਦੀਆਂ ਸ਼ਰਤਾਂ ਤੇ ਸਰੈਂਡਰ ਕੀਤਾ ਹੈ ਅਤੇ ਇਸ ਸਰੈਂਡਰ ਦੇ ਵਿੱਚ ਭਾਰਤ ਨੇ ਪੈਂਗੋਂਗ ਲੇਕ ਵਿੱਚ ਆਪਣੀਆਂ 5 ਉਂਗਲਾਂ ਵੱਢ ਕੇ ਚੀਨ ਦੇ ਹਵਾਲੇ ਕਰ ਦਿੱਤੀਆਂ ਨੇ। ਸੋ ਅਸੀਂ ਇਸ ਤੇ ਭਾਰਤ ਦੀ ਬਹਾਦਰੀ ਦੀ ਦਾਤ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਭਾਰਤ ਦੀ ਬਹਾਦਰੀ ਦੀ? देखो वैसे तो जदों 5 ਉਂਗਲਾਂ ਦਾ ਜ਼ਿਕਰ ਹੁੰਦਾ ਹੈ ਸਾਡੇ ਪੰਜਾਬੀ ਮੁਹਾਵਰੇ ਦੇ ਵਿੱਚ, ਤੇ ਇਹ ਲਿਟਰਲੀ ਵੀ ਅੱਜ ਜੋ ਚੀਨ ਦੇ ਨਾਲ ਇਹਨਾਂ ਨੇ ਕੀਤਾ ਹੈ ਸਮਝੌਤੇ ਦੇ ਨਾਂ ਥੱਲੇ, ਵਾਕਈ 5 ਉਂਗਲਾਂ ਵੱਡੀਆਂ। ਅਸੀਂ ਦੱਸਾਂਗੇ ਕਿਹੜੀਆਂ ਵੱਡੀਆਂ। ਵੈਸੇ ਸਾਡੇ ਜਦੋਂ ਕੋਈ ਫਾਇਦੇ ਦੀ ਸਿਚੁਏਸ਼ਨ 'ਚ ਜਾ ਰਿਹਾ ਹੋਏ ਤਾਂ ਅਸੀਂ ਕਹਿੰਦੇ ਹਾਂ ਜੀ ਇਸ ਦੀਆਂ ਤਾਂ ਪੰਜਾਂ ਹੀ ਘਿਓ 'ਚ ਨੇ। ਬਿਲਕੁਲ। ਤੇ ਜਦੋਂ ਕਿਸੇ ਦੇ ਪੱਲੇ ਕੁਛ ਨਾ ਰਹੇ, ਬੰਦਾ ਜਿਹੜਾ ਇੱਕ ਹਰ ਪਾਸਿਓਂ ਕੱਟਿਆ ਜਾਏ ਤਾਂ ਕਹਿੰਦੇ ਭਾਈ ਦਾ ਤਾਂ ਹੁਣ ਹੱਥ ਵੱਢਿਆ ਗਿਆ ਜਾਂ ਪੰਜੇ ਹੀ ਇਹਦੀਆਂ ਵੱਢੀਆਂ ਗਈਆਂ। ਹੁਣ ਬਹੁਤ ਵਾਰੀ ਇਹ ਵੀ ਹੁੰਦਾ ਹੈ, ਬਾਹਾਂ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ। ਤੇ ਜਦੋਂ ਤੁਸੀਂ ਪਰਿਵਾਰਕ ਤਾਕਤ ਦੀ ਗੱਲ ਹੁੰਦੀ ਹੈ ਤੇ ਅਕਸਰ ਯੂਨੀਅਨ ਇਜ਼ ਸਟਰੈਂਥ ਦੇ ਨਾਂ ਥੱਲੇ ਇੱਕ ਕਹਾਣੀ ਜਿਹੜੀ ਕਿ ਇੱਕ ਜੋੜੀ ਜਾਂਦੀ ਸੀ ਕਿ ਬਜ਼ੁਰਗ ਜਾਣ ਲੱਗੇ ਦੁਨੀਆ ਤੋਂ, ਜਿਹਦੇ 5 ਪੁੱਤਰ ਸੀ, ਉਹ ਉਹਨਾਂ ਨੂੰ ਸੁਣਾਉਂਦਾ ਹੈ ਕਿ ਭਾਈ ਉਹਨਾਂ ਨੂੰ ਦਿੰਦਾ ਹੈ ਕਿ ਭਾਈ ਆ ਜਿਹੜੀ ਹੈ ਉਹਨੂੰ ਤੋੜੋ, ਔਰ ਕਿਵੇਂ ਜਿਹੜਾ ਹੈ ਜਦੋਂ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀ ਕੀ ਤਾਕਤ ਹੁੰਦੀ ਹੈ, ਕੱਲਾ ਤੇ ਫਿਰ ਉਹ ਆਪਣਾ ਹੱਥ ਬਾਹਰ ਕੱਢ ਕੇ ਕਹਿੰਦਾ ਕਿ ਭਾਈ ਆ ਦੇਖੋ ਜੇ ਐਂ ਹੋ ਤੁਸੀਂ 5 ਭਰਾ ਹੋ, ਜੇ ਐਂ ਹੋ ਤਾਂ ਤੁਹਾਡੀ ਇਹ ਮੁੱਠੀ ਹੈ ਔਰ ਤੁਹਾਨੂੰ ਕੋਈ ਜਿਹੜਾ ਇਸ ਮੁੱਖੇ ਨੂੰ ਜਿਹੜਾ ਉਹ ਕੋਈ ਨਹੀਂ ਸਹਾਰ ਸਕੇਗਾ। ਤੇ ਜੇ ਤੁਸੀਂ ਮੁੱਠੀ ਖੋਲ ਦਿੱਤੀ ਤੇ ਕੱਲੇ ਨੂੰ ਜਿਹੜਾ ਤੋੜਨਾ ਹੈ ਉਹ ਈਜ਼ੀ ਹੋਏਗਾ। ਸੋ ਹੁਣ ਇਹ ਤਾਂ ਪ੍ਰੋਵਰਬ ਨੇ, ਮੁਹਾਵਰੇ ਨੇ ਔਰ ਕਹਾਣੀਆਂ ਦੇ ਨਾਲ ਜੁੜੇ ਹੋਏ ਨੇ। ਬੇਸ਼ੱਕ ਕਈ ਵਾਰੀ ਇਹ ਹੁੰਦਾ ਹੈ, ਉਹ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਇੱਥੋਂ ਦੇ ਅਮਰੀਕਨ 'ਚ ਨੋਜ਼ ਫॉर द ਨਿਊਜ਼। ਲੰਬਾ ਵਕਤ ਜਦੋਂ ਤੁਸੀਂ ਕਿਸੇ ਫੀਲਡ 'ਚ ਹੁੰਦੇ ਹੋ ਔਰ ਜੇ ਤੁਸੀਂ ਕਿਸੇ ਖਿੱਤੇ ਨੂੰ ਵੀ ਸਮਝਦੇ ਹੋ ਔਰ ਜਿਹਦੇ ਨਾਲ ਤੁਹਾਡਾ ਵਾਹ ਹੈ ਦੁਸ਼ਮਣ ਨਾਲ, ਉਸ ਦੀ ਤਰਬੀਅਤ ਤੋਂ ਵਾਕਿਫ ਹੋ, ਤਾਂ ਤੁਸੀਂ ਸੁੰਘ ਕੇ ਦੱਸ ਦਿੰਦੇ ਹੋ ਕਿ ਵੀ ਹੁਣ ਕੀ ਹੋਇਆ ਔਰ ਇਹ ਜਿਹੜਾ ਹੁਣ ਸੈਂਟ ਛਿੜਕ ਰਹੇ ਨੇ ਇੱਥੇ, ਇਹਨਾਂ ਨੇ ਕੀ ਕੀਤਾ ਹੋਇਆ। ਪਹਿਲਾਂ ਇਹ ਸੈਂਟ ਨਹੀਂ ਸੀਗੇ ਇੱਥੇ, ਇਹ ਕਿਹੜੀ ਬਦਬੂ ਮਾਰ ਕੇ ਇਹਨਾਂ ਨੇ ਸੈਂਟ ਛਿੜਕੇ ਨੇ। ਔਰ ਅਸੀਂ ਜਦੋਂ ਪਹਿਲੀ ਸਟੇਜ ਤੋਂ ਹੀ ਇਹ ਚੱਲ ਰਿਹਾ ਸੀ ਕਨਫਲਿਕਟ, ਜਿਹੜਾ ਫੈਬਰਵਰੀ 2020 ਤੋਂ ਔਰ ਜਿਹੜਾ ਫਿਰ ਜੂਨ ਅੱਧ ਤੱਕ ਪਹੁੰਚਦੇ ਆ 20 ਜੂਨ ਨੂੰ, ਜਿਹੜਾ ਉਹਦੇ 'ਚ ਇਹਨਾਂ ਦੇ ਨਾਲ ਕੀ ਹੁੰਦਾ ਹੈ, 20 ਆਪਣੇ ਫੌਜੀ ਮਰਵਾਉਂਦੇ ਨੇ ਔਰ ਉਸ ਤੋਂ ਬਾਅਦ ਉਹ ਪੈਂਗੋਂਗ ਸੋ ਲੇਕ ਹੋਏ, ਕਿਵੇਂ ਉੱਥੋਂ ਪਿਛਲੀ ਪੋਜੀਸ਼ਨ ਡੈਪਸੋਂਗ ਦਾ ਏਰੀਆ ਹੋਏ ਜਾਂ ਦੂਸਰੇ 2-3 ਜਿਹੜੇ ਖਿੱਤੇ ਨੇ ਜਿਨ੍ਹਾਂ ਦੇ ਵਿੱਚ ਉਸ ਤੋਂ ਪਹਿਲਾਂ ਅਸੀਂ ਡੋਕਲਾਮ ਦੇ ਹਵਾਲੇ ਨਾਲ ਵੀ ਡੀਟੇਲ 'ਚ ਗੱਲ ਕਰਦੇ ਰਹੇ ਕਿ ਭਾਈ ਇਹਨਾਂ ਨੇ ਕਿਵੇਂ ਹਰ ਪਾਸੇ ਜਿਹੜਾ ਇਹ ਪਿੱਛੇ ਨੂੰ ਧੱਕੇ ਗਏ ਨੇ, ਇਹਨਾਂ ਨੇ ਹਰ ਥਾਂ ਜ਼ਮੀਨ ਲੂਜ਼ ਕੀਤੀ ਹੈ। ਔਰ ਫਿਰ ਇਹਨਾਂ ਦੇ ਆਪਣੇ ਐਕਸਪਰਟਸ ਵੱਲੋਂ ਵੀ ਆਇਆ ਕਿ 1000 ਜਿਹੜੀ ਹੈ ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਜਿਹੜੀ ਉਹਨਾਂ ਦੀ ਐਡਮਿਸ਼ਨ ਹੈ। ਹਾਲਾਂ ਜੇ ਤੁਸੀਂ ਇਹਨਾਂ ਸਾਰੇ ਏਰੀਆਜ਼ ਨੂੰ ਦੇਖੋ ਤੇ ਇਹ ਬਹੁਤ ਜ਼ਿਆਦਾ ਜ਼ਮੀਨ ਬਣੇਗੀ ਔਰ ਆਲਰੇਡੀ ਇਹ ਆਪ ਹੀ ਹੁਣ ਤੱਕ ਕਹਿੰਦੇ ਰਹੇ ਨੇ ਕਿ ਜੀ ਅਸੀਂ 43,000 ਜਿਹੜੀ ਹੈ ਸਕੁਅਰ ਕਿਲੋਮੀਟਰ ਇਹ 62 ਦੇ ਵਿੱਚ ਚੀਨ ਦੇ ਹਵਾਲੇ ਕੀਤੀ। ਹੁਣ ਕਿਉਂਕਿ ਇਹ ਜਿਹੜਾ ਕਨਫਲਿਕਟ ਪਿਛਲੇ ਸਾਰੇ ਸਾਲ ਦੇ ਵਿੱਚ ਰਿਹਾ, ਫਰਵਰੀ ਤੋਂ ਸ਼ੁਰੂ ਹੋ ਕੇ, ਇਹਦੇ 'ਚ ਪੈਂਗੋਂਗ ਸੋ ਲੇਕ ਕਿਉਂਕਿ ਬੜਾ ਕਰੂਸ਼ਲ ਕਈ ਐਂਗਲ ਤੋਂ ਇਸ ਲਈ ਵੀ ਹੈ ਕਿ ਉਹੀ ਉਸ ਤੋਂ ਕੁਛ ਵਿੱਥ ਦੇ ਉੱਤੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਕੋਰਾਕੋਰਮ, ਉਹ ਸਾਰੇ ਦੇ ਨਾਲ ਜੁੜਿਆ ਹੋਇਆ ਤੇ ਇਹਨਾਂ ਨੂੰ ਸੀ ਜੀ ਕਿ ਅਸੀਂ ਜਿਹੜਾ ਜਦੋਂ ਮਰਜ਼ੀ ਉੱਥੇ ਪ੍ਰੋਬਲਮ ਕ੍ਰੀਏਟ ਕਰਾਂਗੇ। ਹਾਲਾਂਕਿ ਡੈਪਸੋਂਗ ਲੇਕ ਤੋਂ ਇਲਾਵਾ ਜਿਵੇਂ ਗੋਗਰਾ ਔਰ ਹੌਟ ਸਪ੍ਰਿੰਗਸ, ਇਹਨਾਂ ਦੇ ਵਿੱਚ ਵੀ ਲੈ ਕੇ ਚੀਨ ਨੇ ਐਡਵਾਂਸਮੈਂਟ ਕੀਤੀ ਹੋਈ ਹੈ। ਪਰ ਹੁਣ ਜਿਹੜਾ ਢੋਲ ਇਹਨਾਂ ਨੇ ਪਿਛਲੇ ਦਿਨਾਂ 'ਚ ਪਿੱਟਿਆ ਔਰ 10-11 ਦੌਰ ਉਹਨਾਂ ਦੇ ਫੌਜੀ ਕਮਾਂਡਰਸ ਨਾਲ ਚੱਲੇ, 4-5 ਇਹਨਾਂ ਦੇ ਪੋਲੀਟੀਕਲੀ ਹੋਏ, ਮਾਸਕੋ ਦੇ ਪੈਰੀਂ ਪੈ ਜਾ ਕੇ ਰਸ਼ੀਆ ਨੇ ਵੀ ਸੱਦ ਕੇ 2-3 ਮੀਟਿੰਗਾਂ ਦੇ ਬਹਾਨੇ
ਚੀਨ ਨੂੰ ਥੋੜਾ ਠੰਡਾ ਕੀਤਾ ਅੱਛਾ। ਔਰ ਕਿਹਾ ਕਿ ਜੀ ਇਹਨਾਂ ਨੂੰ ਥੋੜਾ ਬਹੁਤ ਫੇਸ ਹੀ ਦਿਓ ਬਿਲਕੁਲ। ਔਰ ਇਸ ਸਾਰੇ ਚ ਇਹਨਾਂ ਨੂੰ ਐਕਸਪੋਜ਼ ਵੀ ਕਰਦੇ ਰਹੇ। ਰਸ਼ੀਆ ਨੇ ਜਿਵੇਂ ਕੁਆਡ ਦਾ ਮਜ਼ਾਕ ਉਠਾਇਆ, ਉਹਨੂੰ ਏਸ਼ੀਅਨ ਨੈਟੋ ਕਿਹਾ ਔਰ ਦੂਜੇ ਤੀਜੇ, ਲੇਕਿਨ ਅਲਟੀਮੇਟਲੀ ਜਿਹੜਾ ਇਹਨਾਂ ਦਾ ਹਾਲ ਉਹੀ ਹੋਇਆ ਕਿ 100 ਗੰਢੇ ਵੀ ਖਾਦੇ ਤੇ 100 ਛਿੱਤਰ ਵੀ ਖਾਦੇ। ਹੁਣ ਜਿਹੜੀ ਅੱਜ ਤੋਂ 3-4 ਦਿਨ ਪਹਿਲਾਂ ਪਾਰਲੀਮੈਂਟ ਸੈਸ਼ਨ ਜਦੋਂ ਚੱਲ ਰਿਹਾ ਸੀ ਔਰ ਚਾਈਨਾ ਦੀ ਡਿਫੈਂਸ ਮਿਨਿਸਟਰੀ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਇੱਥੋਂ ਪਿੱਛੇ ਨੂੰ ਆ ਰਹੇ ਔਰ ਪੈਂਗੋਂਗ ਸੋ ਲੇਕ ਤੋਂ, ਔਰ ਹੋ ਗਿਆ। ਹੁਣ ਇਹਨਾਂ ਦੀ ਕੋਈ ਜੁਆਇੰਟ ਨਹੀਂ ਸੀ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਆ। ਦੂਜਾ ਇੰਡੀਅਨ ਗਵਰਨਮੈਂਟ ਚੁੱਪ ਸੀ, ਉਹਨਾਂ ਨੇ ਕਿਹਾ ਜੀ ਰਾਜਨਾਥ ਸਿੰਘ ਦੇਗਾ ਜਵਾਬ। ਰਾਜਨਾਥ ਸਿੰਘ ਨੇ ਪਾਰਲੀਮੈਂਟ 'ਚ ਇੱਕ ਯੂਨੀਲੈਟਰਲ ਸਟੇਟਮੈਂਟ ਦੇ ਕੇ ਕਿ ਜੀ ਅਜੇ ਇੱਕ ਪਾਸੇ ਹੋ ਗਿਆ ਔਰ ਅਜੇ ਦੂਸਰੇ ਦੇ ਉੱਤੇ ਬਾਅਦ 'ਚ ਗੱਲਬਾਤ ਸ਼ੁਰੂ ਹੋਏਗੀ। ਉਹਨੇ ਕਿਹਾ ਜੀ ਨੋ ਸਪਲੀਮੈਂਟਰੀ ਕੁਐਸਚਨ, ਸਵਾਲ ਲੈਣ ਤੋਂ। ਉਦੋਂ ਵੀ ਮੈਨੂੰ ਲੱਗ ਗਿਆ ਵੀ ਜਿਹੜੀ ਗੱਲ ਅਸੀਂ ਕੀਤੀ ਸੀ ਕਿ ਵੀ ਇਹ ਇਹਨਾਂ ਨੇ ਸਰੈਂਡਰ ਹੀ ਕੀਤਾ, ਉਹੀ ਗੱਲ ਹੋਈ। ਹੁਣ ਕਿਉਂਕਿ ਡਿਸਐਂਗੇਜਮੈਂਟ ਤਾਂ ਸ਼ੁਰੂ ਹੋ ਗਈ ਔਰ ਇਹ ਵੀ ਆ ਗਿਆ ਕਿ ਜੀ ਜਿਹੜੇ ਨੇ ਚੀਨ ਨੇ ਉੱਥੋਂ ਪੈਂਗੋਂਗ ਸੋ ਲੇਕ ਤੋਂ ਜਿਹੜਾ ਉਹਨਾਂ ਨੇ 8 ਫਿੰਗਰ ਤੱਕ ਆ ਗਏ ਸੀ, ਉਹ ਵਾਪਸ ਪਿੱਛੇ ਹਟ ਗਏ ਨੇ। ਪਰ ਸਮਝੌਤਾ ਕੀ ਹੋਇਆ, ਗੱਲ ਕੀ ਹੋਈ ਹੈ, ਕਿਉਂਕਿ ਹੁਣ ਤੱਕ ਪੋਜੀਸ਼ਨ ਬਿਲਕੁਲ ਡਿਫਰੈਂਟ ਸੀ ਕਿ ਭਾਈ ਕਿੱਥੋਂ ਤੱਕ ਉਹਨਾਂ ਦੀ ਪੋਜੈਸ਼ਨ ਸੀ ਤੇ ਕਿੱਥੇ 'ਚ ਦੋਨੋਂ ਹੀ ਪੈਟਰੋਲ ਕਰ ਲੈਂਦੇ ਸੀ, ਉਹ ਵੀ ਚਲੇ ਜਾਂਦੇ ਸੀ, ਉਹ ਵੀ ਚਲੇ ਜਾਂਦੇ ਸੀ। ਹੁਣ ਇਹ ਭੇਤ ਜੇ ਸਾਡੇ ਤੇ ਤਾਂ ਇਹ ਹੋ ਸਕਦਾ ਹੈ ਕਿ ਕਹਿਣਗੇ ਜੀ ਅਸੀਂ ਤਾਂ ਖਾਲਿਸਤਾਨੀ ਹੋਣ ਦੇ ਨਾਤੇ ਮੇ ਵੀ ਇਹਨਾਂ ਦੀ ਸ਼ਾਨ ਔਰ ਇਹਨਾਂ ਦੀ ਗਰਮਾਂ ਨੂੰ ਨੁਕਸਾਨ ਪਹੁੰਚਾ ਰਹੇ, ਪਰ ਜਿਹੜਾ ਖੁਦ ਮੁਲਕ ਦਾ ਡਿਫੈਂਸ ਮਿਨਿਸਟਰ ਰਿਹਾ ਹੋਏ ਬਰਾਬਰ ਦੇ ਉੱਤੇ, ਜਿਹਦੇ ਕੋਲ ਸਾਰੀ ਜਾਣਕਾਰੀ ਹੋਏ, ਜਦੋਂ ਉਹ ਵੀ ਉਸ ਗੱਲ ਨੂੰ ਐਂਡੋਰਸ ਕਰੇ ਜਿਹੜਾ ਅਸੀਂ ਕਿਹਾ, ਫਿਰ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਨਾ ਕਿ ਬਈ ਚਲੋ ਹਕੀਕਤ ਤਾਂ ਹਕੀਕਤ। ਔਰ ਖਬਰ ਹੈ ਭਾਰਤ ਦਾ ਐਕਸ ਡਿਫੈਂਸ ਮਿਨਿਸਟਰ AK ਐਂਟੋਨੀ, ਉਹਨੇ ਕਿਹਾ ਡਿਸਐਂਗੇਜਮੈਂਟ ਇਨ ਏਰੀਆਜ਼ ਆਫ ਈਸਟਰਨ ਲੱਦਾਖ ਇਜ਼ ਸਰੈਂਡਰ ਟੂ ਚਾਈਨਾ, ਫਾਰਮਰ ਡਿਫੈਂਸ ਮਿਨਿਸਟਰ ਐਂਟੋਨੀ। और उन्होंने कहा कि भाई फॉर्मर डिफेंस मिनिस्टर एक्यूज्ड मोदी गवर्नमेंट ऑफ अपीजिंग चाइना ऑफ एग्रीइंग टू डिसएंगेजमेंट एट चाइनाज टर्म्स, कि जेड़ा समझौता है, समझौता नहीं है, ਸਰੈਂਡਰ ਹੈ ਤੇ ਸਰੈਂਡਰ ਵੀ ਚੀਨ ਦੀਆਂ ਸ਼ਰਤਾਂ ਤੇ। ਉਹਨੇ ਕਿਹਾ ਜੀ ਅਪੀਜ਼ਮੈਂਟ ਹੀ ਹੁੰਦੀ ਹੈ ਕਿ ਭਾਈ ਤੁਸੀਂ, ਔਰ ਉਹਨੇ ਕਿਹਾ ਕਿ ਵੀ ਇਹ ਇੰਡੀਆ ਚਾਈਨਾ ਟਰੂਪਸ ਐਂਡ ਕ੍ਰੀਏਸ਼ਨ ਆਫ ਬਫਰ। ਹੁਣ ਸੋ ਕਾਲਡ ਸਮਝੌਤਾ ਕੀ ਹੈ, ਜਿਹੜਾ ਅਸਲ 'ਚ ਸਰੈਂਡਰ ਹੈ ਕਿ ਜਿਹੜੀ ਥਾਂ ਪਹਿਲਾਂ ਦੋਨਾਂ ਦੇ ਐਕਸੈਸੀਬਲ ਸੀ ਉਹ ਵੀ ਕਰਦੇ ਸੀ, ਉਹ ਚੀਨ ਆਇਆ ਉਹਨੇ ਆਕੂਪਾਈ ਕਰ ਲਈਆਂ, ਉਹ ਫਿੰਗਰ 8 ਤੱਕ ਆ ਗਿਆ। ਇਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਉੱਧਰ ਚਲੇ ਜਾਓ ਤੇ ਇਹ ਜਿਹੜਾ ਹੈ ਇਹਨੂੰ ਅਸੀਂ ਬਫਰ ਜ਼ੋਨ ਬਣਾ ਦਿੰਦੇ ਹਾਂ। ਬਫਰ ਜ਼ੋਨ ਦਾ ਮਤਲਬ ਹੈ ਕਿ ਵੀ ਇਹਦੇ 'ਤੇ ਕਿਸੇ ਦੀ ਵੀ ਜਿਹੜੀ ਹੈ ਉਹ ਨਹੀਂ ਆਏਗਾ। ਚਾਈਨਾ ਤਾਂ ਉਹਨੇ ਤਾਂ ਆ ਕੇ ਦੱਸ ਦਿੱਤਾ ਵੀ ਆਇਆ ਵੀ ਉਹ ਵਿਦਨ 24 ਆਵਰਸ ਉਹਨੇ ਉਹ ਵਾਪਸ ਵੀ ਉਹਨਾਂ ਨੇ ਜਿਸ ਸਪੀਡ ਨਾਲ ਐਨਗੇਜ ਹੋਏ ਔਰ ਡਿਸਐਨਗੇਜ ਹੋਏ। ਹੁਣ ਇਹ ਤਾਂ ਨਾ ਸਿਰਫ ਇਹਨਾਂ ਨੇ ਉਹਦੇ 'ਤੇ ਆਪਣਾ ਕਲੇਮ ਕੀਤਾ, ਹੈ ਵੀ ਇਹਨਾਂ ਦੇ ਕੋਲ ਸੀ, ਲਿਆ ਤਾਂ ਉਹਨਾਂ ਨੇ ਹੀ ਆ ਕੇ। ਇਹ ਨਾਲ ਦੀਆਂ ਪਹਾੜੀਆਂ ਜਿਨ੍ਹਾਂ ਨੂੰ ਕੈਲਾਸ਼ ਰੇਂਜ ਕਹਿੰਦੇ ਨੇ ਕਿ ਜੀ ਅਸੀਂ ਓਵਰਸੀ ਕਰਕੇ ਫਲਾਣਾ, ਚੀਨ ਨੇ ਕਿਹਾ ਵੀ ਪਹਿਲਾਂ ਉੱਥੋਂ ਤਾਂ ਉਤਰੋ, ਹਾਂ ਬਿਲਕੁਲ ਉੱਥੋਂ ਵੀ ਉਤਰੇ। ਹੁਣ ਮਤਲਬ ਇਹ ਹੈ ਵੀ ਜੇ ਚਾਈਨਾ ਨੇ ਇਹ ਫੈਸਲਾ ਕੀਤਾ ਕਿ ਭਾਈ ਅਸੀਂ ਉਹਨੂੰ ਬਫਰ ਜ਼ੋਨ ਜਿਹਨੂੰ ਕਹਿੰਦੇ ਨੇ ਉਹ ਤੋਂ ਪਹਿਲਾਂ ਵੀ ਲੈ ਚੁੱਕੇ ਨੇ, ਹੁਣ ਉਹ ਇਹਨਾਂ ਨੂੰ ਪਹਾੜੀਆਂ 'ਤੇ ਵੀ ਨਹੀਂ ਚੜ੍ਹਨ ਦੇਣਗੇ। ਦੂਜਾ ਪਾਰਟ ਇਹ ਹੋਏਗਾ ਔਰ ਇਹਦਾ ਇਹ ਮਿਸਟਰ ਐਂਟੋਨੀ ਇਹ ਗੱਲ ਕਹਿ ਰਿਹਾ ਕਿ ਵੀ disengagement of India China troops and creation of buffer zone and Pangong Lake and Galwan areas in eastern Ladakh is surrender of Indian interest, ਕਿ ਭਾਰਤੀ ਹਿੱਤਾਂ ਨੂੰ ਸਰੈਂਡਰ ਕਰ ਦਿੱਤਾ ਗਿਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਐਂਟੋਨੀ ਹੂ ਇਜ਼ ਅ ਫਾਰਮਰ ਡਿਫੈਂਸ ਮਿਨਿਸਟਰ, ਔਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਪਲੀਜ਼ ਅੰਡਰਸਟੈਂਡ ਦ ਗ੍ਰੈਵਿਟੀ ਆਫ ਦ ਸਿਚੁਏਸ਼ਨ, disengagement is good but it cannot be at cost of national security। ਔਰ ਉਹਨੇ ਕਿਹਾ ਵੀ ਜੇ ਸਮਝੌਤਾ ਤਾਂ ਇਹ ਹੁੰਦਾ ਵੀ ਅਪ੍ਰੈਲ 2020 ਤੋਂ ਪਹਿਲਾਂ ਜਿਸ ਪੋਜੀਸ਼ਨ ਦੇ ਉੱਤੇ ਦੋਨੋਂ ਮੁਲਕ ਸੀ ਉੱਥੇ ਫੌਜਾਂ ਵਾਪਸ ਜਾਂਦੀਆਂ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਉਹਦੇ 'ਤੇ ਕੀ ਬਣਿਆ, ਗਵਰਨਮੈਂਟ ਨੇ ਕਿਉਂ ਇਹ ਸਰੈਂਡਰ, ਦ ਗਵਰਨਮੈਂਟ ਇਜ਼ ਨਾਟ ਰੀਅਲਾਈਜ਼ਿੰਗ ਦ ਡੇਂਜਰ ਆਫ ਕ੍ਰੀਏਟਿੰਗ ਸੱਚ ਬਫਰ ਜ਼ੋਨ, ਸੈਡ ਐਂਟੋਨੀ। ਔਰ ਉਹਨੇ ਕਿਹਾ ਕਿ ਆਰਮੀ ਹੈਡ ਆਕੂਪਾਈਡ ਕੈਲਾਸ਼ ਰੇਂਜ ਇਨ ਸਾਊਥ ਆਫ ਪੈਂਗੋਂਗ ਸੋ but during the negotiations we agreed to withdraw from there। ਔਰ ਅਸੀਂ ਉੱਥੋਂ ਜਿਹੜਾ ਵਿਦਡਰਾ ਕੀਤਾ ਏਰੀਆ ਬਿਟਵੀਨ ਫਿੰਗਰ 4 ਐਂਡ ਫਿੰਗਰ 8 ਜਿਹੜਾ ਇਹ ਜਿਹੜਾ
was a disputed area where both armies used to protocol. Sometimes there was pushing and jostling by troops of either side, India or China. But now they have agreed to come back to finger 3. ਹੁਣ 4 ਤੋਂ 8 ਦੇ ਵਿਚਾਲੇ ਜਿਹੜਾ ਚੀਨ ਨੇ ਆਪਣਾ ਕਲੇਮ ਕਰ ਦਿੱਤਾ ਹੈ, ਉਹ ਤਾਂ ਕਲੇਮ ਹੋ ਗਿਆ, ਉਹਨੇ ਕਿਹਾ ਚਲੋ ਠੀਕ ਹੈ ਬਫਰ ਜ਼ੋਨ ਬਣਾ ਦਿੰਦੇ। ਔਰ ਇਹ ਫਿੰਗਰ 4 ਤੇ ਸੀ, ਉਹਦੇ ਤੋਂ ਵੀ ਇਹ ਫਿੰਗਰ 3 ਤੇ ਆਇਆ, ਜਿਹੜੀ ਕਿ ਇਹਨਾਂ ਦੀ ਧਨ ਸਿੰਘ ਪੋਸਟ ਹੈ। ਤੇ ਵੀ ਉਹਨੇ ਐਂਟਨੀ ਕਹਿ ਰਿਹਾ ਕਿ ਵੀ ਰਾਜਨਾਥ ਨੇ ਪਾਰਲੀਮੈਂਟ 'ਚ ਕਿਹਾ ਵੀ ਹੈਵ ਐਗਰੀਡ that we will come back to finger 3 ਔਰ ਇਹ ਧਨ ਸਿੰਘ ਥਾਪਾ ਨਾਂ ਦਾ ਇਹ ਪਰਮਾਨੈਂਟ ਬੇਸ ਹੈ। ਹੁਣ ਮਤਲਬ ਜਦੋਂ ਅਸੀਂ ਕਿਹਾ ਵੀ 5 ਉਂਗਲਾਂ ਕਟਵਾ ਲਈਆਂ, ਇਹ 3 ਤੇ ਆ ਗਏ ਤੇ 8 5 ਤੇ 3 8 ਹੁੰਦੇ ਨੇ, ਸੋ ਇਹਨਾਂ ਨੇ 5 ਉਂਗਲਾਂ ਕਟਵਾ ਲਈਆਂ। ਔਰ ਇਹ ਬਹਾਦਰ ਭਾਰਤੀਆਂ ਦਾ ਜਿਹੜਾ ਹੈ ਉਹਨੇ ਕਿਹਾ ਐਂਟਨੀ ਨੇ ਕਿ ਏਰੀਆਜ਼ ਵਿਚ ਹੈਵ ਬੀਨ ਟ੍ਰੈਡੀਸ਼ਨਲੀ ਅੰਡਰ ਆਵਰ ਕੰਟਰੋਲ ਵੀ ਆਰ ਸਰੈਂਡਰਿੰਗ ਦੈਟ ਰਾਈਟ ਐਜ਼ ਵੈਲ। ਔਰ ਇਹ ਉਹਨੇ ਕਿਹਾ ਕਿ ਇਹ ਟੋਟਲ ਸਰੈਂਡਰ ਹੈ। ਔਰ ਜੇ ਸਾਡੇ ਕੋਲ ਗਲਵਾਨ ਵੈਲੀ ਹੁੰਦੀ ਤਾਂ ਵੀ ਕੈਨ ਐਟ ਐਨੀ ਮੋਮੈਂਟ ਰੀਚ ਦਾ ਕੋਰਾਕਰਮ ਪਾਸ। ਹੁਣ ਅਸੀਂ ਇਸ ਸਾਰੇ ਦੇ ਨਾਲ ਚੀਨ ਦੀਆਂ ਟਰਮਸ ਦੇ ਉੱਤੇ ਜਿਹੜਾ ਉਹ ਸਰੈਂਡਰ ਕਰ ਰਹੇ। ਔਰ ਇਹ ਖਬਰ ਇੱਕ ਥਾਂ ਦੀ ਨਹੀਂ ਹੈ, ਪੂਰਾ ਚਾਈਨੀਜ਼ ਟਰੂਪਸ ਜਿਹੜੇ ਨੇ ਉਹਨਾਂ ਨੇ ਫਿੰਗਰ 4 ਤੱਕ ਜਿਹੜਾ ਉਹਨਾਂ ਦੀ ਪਹੁੰਚ ਬਣ ਗਈ ਹੈ ਔਰ ਇੰਡੀਆ ਫਿੰਗਰ 3 ਤੇ ਆ ਗਿਆ। ਔਰ ਹੁਣ ਇਕੱਲਾ ਇਹੀ ਨਹੀਂ ਵੀ ਇਹ ਫਿੰਗਰ 3 ਤੇ ਆਣਗੇ, ਇਹਨਾਂ ਦੇ ਟੈਂਕਸ ਜਿਹੜੇ ਨੇ LAC ਡਿਸਐਂਗੇਜਮੈਂਟ ਟੈਂਕਸ ਟੂ ਸ਼ਿਫਟ 20 ਕਿਲੋਮੀਟਰ ਫਰੋਮ ਪੁੱਲ ਬੈਕ ਸਾਈਟ। ਔਰ ਇਹ 20 ਕਿਲੋਮੀਟਰ ਪਿੱਛੇ ਆ ਕੇ ਟੈਂਕ ਪੋਜੀਸ਼ਨ ਇਹਨਾਂ ਦੀ ਇੰਡੀਆ ਦੀ ਹੋਏਗੀ। ਔਰ ਇਹ ਸਾਰੇ ਤੋਂ ਇੰਨਾ ਕੁ ਇੱਕ ਕੰਟਰੋਵਰਸੀ ਨਹੀਂ, ਇੱਕ ਨਾਮੋਸ਼ੀ ਦੀ ਗੱਲ ਹੈ ਕਿ ਈਵਨ ਪਾਰਲੀਮੈਂਟ ਦੇ ਵਿੱਚ ਜਿਹੜੀ ਡਿਫੈਂਸ ਕਮੇਟੀ ਹੈ ਉਹਨਾਂ ਨੇ ਗਵਰਨਮੈਂਟ ਨੂੰ ਕਿਹਾ ਪਾਰਲੀਮੈਂਟਰੀ ਪੈਨਲ ਔਨ ਡਿਫੈਂਸ intends to visit Galwan Valley in Ladakh. It seeks permission of government before visiting strategically located areas. ਉਹਨਾਂ ਨੇ ਕਿਹਾ ਜੀ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਔਰ ਇਹ ਸਾਨੂੰ ਇਜਾਜ਼ਤ ਦਿਓ, ਕਿਉਂਕਿ ਇਹਦਾ ਸਰੈਂਡਰ ਕਰਤਾ ਨਾ। ਔਰ ਇਹ ਹੁਣ ਗੱਲ ਇਹ ਤਾਂ ਮੌਕੇ ਤੇ ਦਬਕਾ ਮਾਰ ਲੈਂਦੇ ਨੇ ਆਪਣੀ ਲੋਕਾਂ ਨੂੰ ਖੁਸ਼ ਕਰਨ ਲਈ, ਜਦੋਂ ਜੁੱਤੀਆਂ ਪੈਂਦੀਆਂ ਅੰਦਰ ਵੜ ਕੇ ਮਾਫੀ ਮੰਗ ਲੈਂਦੇ ਨੇ, ਪਰ ਬਾਹਰ ਕਹਿੰਦੇ ਨੇ ਨਹੀਂ ਜੀ ਅੰਦਰ ਅਸੀਂ ਬਹੁਤ ਸਖਤ ਬੋਲੇ ਆ, ਅਸੀਂ ਕੀਤਾ। ਲੇਕਿਨ ਚੀਨ ਕਿੰਨਾ ਕੈਲਕੂਲੇਟਡ ਹੈ। ਅੱਜ ਦੀ ਹਿੰਦੂ ਅਖਬਾਰ ਨੇ 2013 ਦੇ ਹਵਾਲੇ ਨਾਲ ਕਿਹਾ ਕਿ ਵੀ ਆ ਜੋ ਕੁਛ ਹੁਣ ਹੋ ਰਿਹਾ ਜਾਂ ਜੋ ਚਾਈਨਾ ਨੇ ਪੈਂਗੋਂਗ ਸੋਲੇ ਜਾਂ ਡੈਪਸੋਂਗ ਜਾਂ ਦੂਸਰੇ 'ਚ ਕੀਤਾ, ਇਹ 2013 'ਚ ਉਹਨਾਂ ਨੇ ਇੱਕ ਆਪਣਾ ਡਿਫੈਂਸ ਡਾਕੂਮੈਂਟ, ਉਹਨਾਂ ਦਾ ਥਿੰਕ ਟੈਂਕ ਹੈ ਜਿਹੜਾ 10-15 ਸਾਲ ਬਾਅਦ ਹੀ ਇਸ ਕਿਸਮ ਦੀ ਰਿਪੋਰਟ ਜਾਰੀ ਕਰਦਾ ਹੈ। ਉਹਨਾਂ ਨੇ 276 ਪੇਜ ਦਾ ਪੀਪਲਜ਼ ਲਿਬਰੇਸ਼ਨ ਆਰਮੀ ਦਾ ਲੀਡਿੰਗ ਥਿੰਕ ਟੈਂਕ ਹੈ, ਉਹਨਾਂ ਨੇ 2013 ਦੇ ਵਿੱਚ ਆਪਣਾ ਇਹ ਪਾਲਿਸੀ ਪੇਪਰ ਜਾਰੀ ਕੀਤਾ ਸੀ 276 ਪੇਜ ਦਾ। ਔਰ ਉਹਦੇ 'ਚ ਉਹਨਾਂ ਨੇ, ਔਰ ਮੈਂ ਇਹ ਸਾਰਿਆਂ ਨੂੰ ਪੜ੍ਹਿਆ ਜਿੰਨਾ ਕੁ ਇਸ ਮੀਡੀਆ ਰਿਪੋਰਟ 'ਚ ਹੈ, ਰਿਮਾਰਕੇਬਲ ਹੈ ਕਿ ਜੋ ਹੁਣ ਵਾਪਰ ਰਿਹਾ ਉਹਨਾਂ ਨੇ ਈਵਨ ਕੁਆਡ, ਉਦੋਂ ਅਜੇ ਕੁਆਡ ਦੀ ਗੱਲ ਕੋਈ ਇਨਐਕਸ਼ਨ ਨਹੀਂ ਸੀ, ਉਹਨਾਂ ਨੇ ਕਿਹਾ ਸੀ ਵੀ ਇੰਡੀਆ ਇਹ ਖੇਡ ਖੇਡੇਗਾ। ਔਰ ਇਹ ਜਿਹੜਾ ਔਰ ਉਹਦਾ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਪਹਿਲੇ ਟੌਪ ਇੰਡੀਅਨ ਆਫੀਸ਼ੀਅਲ ਜਿਹੜੇ ਨੇ ਜੈ ਸ਼ੰਕਰ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੋ ਚੀਨ ਨੇ ਕੀਤਾ ਹੁਣ ਜਿਹੜਾ ਫੈਬਰਵਰੀ 2020 'ਚ ਹੈ ਕਿ ਉਹਨਾਂ ਨੇ ਕੋਈ ਕ੍ਰੈਡੀਬਲ ਐਕਸਪਲੇਨੇਸ਼ਨ ਨਹੀਂ ਦਿੱਤੀ। ਲੇਕਿਨ ਉਹਨੇ ਇਹ ਹਿੰਦੂ ਅਖਬਾਰ ਕਹਿ ਰਿਹਾ ਕਿ ਜੇ ਤੁਸੀਂ ਉਹਨਾਂ ਦਾ ਇਹ ਰਿਪੋਰਟ ਦੇਖੋ 2013 ਦੀ, ਔਰ ਉਹਦਾ ਨਾਂ ਸੀ ਦਾ ਸਾਇੰਸ ਆਫ ਮਿਲਟਰੀ ਸਟ੍ਰੈਟਜੀ, released in 2013 by Academy of Military Sciences। ਇਹ 3rd ਐਡੀਸ਼ਨ ਸੀ। ਉਸ ਤੋਂ ਪਹਿਲਾਂ ਉਹਨਾਂ ਨੇ 1987 'ਚ ਰਿਪੋਰਟ ਰਿਲੀਜ਼ ਕੀਤੀ ਸੀ, 2001 ਦੇ ਵਿੱਚ ਕੀਤੀ ਸੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਭਾਰਤ ਨੂੰ ਜੇ ਤੁਸੀਂ ਬਹੁਤ ਰੁਤਬਾ ਵੀ ਦੇਣਾ ਹੋਏ ਤੇ ਇਟ ਇਜ਼ ਏ ਰੀਜਨਲ ਪਾਵਰ ਇਨ ਸਾਊਥ ਏਸ਼ੀਆ ਐਂਡ ਦਾ ਇੰਡੀਅਨ ਓਸ਼ਨ। ਔਰ ਇਸ ਤੋਂ ਬਿਯੋਂਡ ਇਹਦੀ ਹੋਂਦ ਨਹੀਂ ਹੈ ਕਿ ਵੀ ਇਹ ਸਿਰਫ ਰੀਜਨਲ ਐਗਜ਼ਿਸਟ ਆਪਣੇ ਆਪ ਨੂੰ ਅਸਰਟ ਕਰਨਾ ਚਾਹੁੰਦੇ ਨੇ। ਔਰ ਉਹਦੀ ਜਿਹੜੀ ਉਹਨਾਂ ਨੇ ਕਿਹਾ ਵੀ ਇਹ 2 ਫਰੰਟਸ ਦੇ ਉੱਤੇ ਇੰਡੀਆ ਡਿਜ਼ਾਇਰ ਕਰਦਾ ਹੈ ਅੱਗੇ ਵਧਣ ਨੂੰ, ਐਕਸਪੈਂਸ਼ਨ ਔਨ 2 ਫਰੰਟਸ, ਕਿ ਵੀ 1960 ਤੋਂ 1970 ਤੱਕ ਉਹਨਾਂ ਨੇ ਮੇਨਟੇਨ ਦਾ ਲੈਂਡ ਐਂਡ ਕੰਟਰੋਲ ਦਾ ਸੀ, ਇਹ ਇਹਨਾਂ ਦੀ ਲਾਈਨ ਸੀ। ਅੰਟਿਲ ਲੇਟ 80s a major adjustment after the end of Cold War from regional offense to regional deterrence। ਕਿ ਜੀ ਅਸੀਂ ਹੁਣ ਕੋਲਡ ਵਾਰ ਐਂਡ ਹੋਇਆ, ਅਮਰੀਕਾ ਦੇ ਸਾਥੀ ਬਣ ਗਏ ਤੇ ਉਸ ਸਾਰੇ ਦੇ ਨਾਲ।
ਔਰ ਇਸ ਸਾਰੇ ਚੋਂ ਜਿਹੜਾ the role of deterrence and not emphasizing conquest and occupation of territory ਕਿ 60 ਜਦੋਂ ਇਹਨਾਂ ਨੇ 62 ਦਾ ਪੰਗਾ ਲਿਆ ਨਹਿਰੂ ਨੇ ਲੁੱਕ ਈਸਟ ਪਾਲਿਸੀ ਦੇ ਥੱਲੇ ਉਹਨਾਂ ਨੇ ਕਿਹਾ ਜੀ ਹੁਣ ਉਹਨਾਂ ਦਾ ਲੈਂਡ ਦੇ ਉੱਤੇ ਨਹੀਂ ਹੈ ਸਮੁੰਦਰ ਦੇ ਮਾਮਲੇ 'ਚ ਉਹ ਜਿਹੜੇ ਨੇ ਇਹ ਕਰ ਰਹੇ ਨੇ ਔਰ ਇਹਨਾਂ ਦਾ ਜਿਹੜਾ ਸਾਰਾ ਪਾਰਟ ਹੈ PLA ਦੇ ਥਿੰਕ ਟੈਂਕ ਦਾ ਕਹਿਣਾ ਸੀ ਕਿ ਵੀ ਜਿਹੜੀ ਲੈਗੇਸੀ ਇਹਨਾਂ ਨੇ ਬ੍ਰਿਟਿਸ਼ ਐਮਪਾਇਰ ਤੋਂ ਇਨਹੈਰਿਟ ਕੀਤੀ ਹੈ ਔਰ ਇੰਡੀਆ ਜਿਹੜੀ ਗੱਲ ਔਨ ਦਾ ਲੈਂਡ ਉਹ ਇਹ ਚਾਹੁੰਦਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆਜ਼ ਮਿਲਟਰੀ ਸਟ੍ਰੈਟਜੀ ਥਾਟ ਦਾ ਕੋਰ ਆਫ ਵਿਚ ਇਜ਼ ਟੂ ਟਰੀਟ ਕਸ਼ਮੀਰ ਨੇਪਾਲ ਸਿੱਕਮ Bhutan and Assam as the internal lines of India's defense, to incorporate Tibet into its sphere of influence as a buffer state, and to treat the illegally concocted McMahon line, which China never agreed, its security inner ring. ਇਹ ਔਰ ਦੇਖੋ ਤੁਸੀਂ ਮੈਂ ਹੈਰਾਨ ਹੈ ਉਹਨਾਂ ਨੂੰ ਇਹ ਕਸ਼ਮੀਰ 'ਚ ਇਹਨਾਂ ਨੇ ਜੋ ਕੀਤਾ ਹੁਣ ਕੀਤਾ 1.5 ਸਾਲ ਪਹਿਲਾਂ ਪਰ 2013 'ਚੋਂ ਕਹਿ ਰਹੇ ਨੇ ਔਰ ਨੇਪਾਲ ਨਾਲ ਜਿਵੇਂ ਇਹਨਾਂ ਦੀ ਇੰਟੈਲੀਜੈਂਸ ਨੇ ਇੰਟਰਫੇਅਰ ਕੀਤਾ ਬਟ ਇਹ 2013 'ਚ ਸੀ ਕਿ ਭਾਈ ਇਹ ਕਸ਼ਮੀਰ ਨੂੰ ਵੀ ਨੇਪਾਲ ਨੂੰ ਵੀ ਸਿੱਕਮ ਭੂਟਾਨ ਅਸਾਮ ਇਹਨੂੰ ਆਪਣੀ ਇਨਰ ਲਾਈਨ ਆਫ ਡਿਫੈਂਸ ਸਮਝਦੇ ਨੇ ਔਰ ਤਿੱਬਤ 'ਚ ਇੰਨਾ ਕੁ ਇਨਫਲੂਐਂਸ ਉਹ ਰੱਖਣਾ ਚਾਹੁੰਦੇ ਨੇ ਕਿ ਤਿੱਬਤ ਜਿਹੜਾ ਚੀਨ ਦੇ ਨਾਲ ਬਫਰ ਬਣ ਜਾਏ ਔਰ ਤਾਂ ਕਿ ਅਸੀਂ ਬਾਕੀ ਸਾਰੀ ਸਾਊਥ ਏਸ਼ੀਆ ਦੇ ਵਿੱਚ ਆਪਣੇ ਦੀ ਓਨਲੀ ਪਾਵਰ ਦੇ ਤੌਰ ਤੇ ਉਭਰੀ ਫਿਰ ਉਹਨਾਂ ਨੇ ਚਾਈਨਾ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਦੀ ਜਿਹੜੀ ਪਾਲਿਸੀ ਹੈ ਉਹ ਡਿਫੈਂਸਿਵ ਪੋਸਚਰ ਰੱਖਦੇ ਨੇ but at the same time has also used offense as a defense to actively seek local superiority ਕਿ ਲੋਕਲੀ ਆਪਣੇ ਆਪ ਨੂੰ ਵਧਣ ਲਈ ਵੀਜ਼ਾ ਵੀ ਉਹਨਾਂ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਹਨੂੰ ਜਿਹੜਾ ਨਾਲ ਤੁਸੀਂ ਦੇਖ ਸਕਦੇ ਹੋ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇੰਡੀਆ ਨਾਲ ਕੋਈ ਲਾਰਜ ਸਕੇਲ ਜਿਹੜੀ ਹੈ ਲੈਂਡ ਇਨਵੇਜਨ ਵਾਰ ਇਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਪਰ ਜਦੋਂ ਤੱਕ ਬਾਰਡਰ ਡਿਮਾਰਕੇਸ਼ਨ ਨਹੀਂ ਹੁੰਦੀ ਇਹ ਪ੍ਰੋਬਲਮਸ ਰਹਿਣਗੀਆਂ ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਹੁਣ ਲੈਂਡ ਬਾਰਡਰਸ ਵੱਲ ਜ਼ਿਆਦਾ ਧਿਆਨ ਦੇਣ ਦੀ ਥਾਂ ਅਟੈਂਸ਼ਨ ਟੂ ਦਾ ਸੀ ਇਹ ਡਿਵੈਲਪਮੈਂਟ ਇਟ ਵਿਊਜ਼ ਐਜ਼ ਅਨਫੇਵਰੇਬਲ ਫਾਰ ਚਾਈਨਾਜ਼ ਇੰਟਰਸਟ ਉਹਨਾਂ ਨੇ ਕਿਹਾ ਕਿ ਚਾਈਨਾ ਦੇ ਇੰਟਰਸਟ ਨਹੀਂ ਹੈ ਹੁਣ ਭਾਰਤ ਜਿਹੜਾ ਸਮੁੰਦਰ ਵੱਲ ਆਪਣਾ ਇੰਟਰਸਟ ਕਰ ਰਿਹਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ US ਜਾਪਾਨ ਆਸਟ੍ਰੇਲੀਆ ਇਹ ਜੋ ਕਰ ਰਹੇ ਨੇ ਅਗੇਂਸਟ ਦਾ ਬੈਕਡ੍ਰੌਪ ਜਾਪਾਨ ਇਜ਼ ਗੋਇੰਗ ਸਾਊਥਵਰਡ India's advancing eastward might intersect in South China Sea, forming dual arcs from directions of two oceans, and Japan and Australia would constitute dual anchors at the south and north ends of the western. क्या जो ਹੁਣ ਹੋ ਰਿਹਾ ਜਿਹੜਾ ਉਹਨਾਂ ਨੇ ਏਬਲੀ ਕਰਬ ਕਰ ਦਿੱਤਾ ਉਹਨਾਂ ਨੇ ਆਸਟ੍ਰੇਲੀਆ ਨੂੰ ਵੀ ਮੂੰਹ ਦਿਖਾ ਸ਼ੀਸ਼ਾ ਦਿਖਾ ਦਿੱਤਾ ਉਹਨਾਂ ਦੀ 35-40% ਟ੍ਰੇਡ ਚੀਨ ਨਾਲ ਹੈ ਜਾਪਾਨ ਵੀ ਨਹੀਂ ਕਰ ਸਕਦਾ ਹੁਣ ਬਾਈਡਨ ਜ਼ੋਰ ਤਾਂ ਪਾ ਰਹੇ ਨੇ ਜੀ ਕੁਆਡ ਤੇ ਜੇ 2013 'ਚ ਇਹਨਾਂ ਨੂੰ ਪਤਾ ਸੀ ਕਿ ਵੀ ਇੰਡੀਆ ਲੈਂਡ ਵਾਈਜ਼ ਦਾ ਇਹਦੇ ਐਂਬੀਸ਼ਨ ਨੇ ਤੇ ਸਮੁੰਦਰ 'ਚ ਨੇ ਇਹ ਕਰਨਾ ਤੇ ਉਹਦਾ ਪ੍ਰਬੰਧ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਕੀਤਾ ਉਹਨਾਂ ਨੇ ਕਿਹਾ ਵੀ ਇਹਦੇ 'ਚ ਮਾਰ ਖਾਣਗੇ ਕਿਉਂਕਿ ਅਲਟੀਮੇਟਲੀ ਇਹ ਜਿਹੜਾ ਇੰਡੀਅਨ ਓਸ਼ਨ ਨਹੀਂ ਹੈ ਲਿਮਿਟਿਡ ਆਰਕ ਸ਼ੇਪਡ ਸਟ੍ਰੈਟੇਜਿਕ ਜ਼ੋਨ that covers the western Pacific Ocean and the northern Indian Ocean. It sees what it calls a two-ocean region, outlining BJP's own early version of ਉਹਨਾਂ ਨੇ ਕਿਹਾ ਜੀ ਇਹ two-ocean region ਹੈ ਲੇਕਿਨ ਇੰਡੀਆ ਜਿਹੜਾ ਹੈ ਇਹ ਇਸ ਦੇ ਹੱਥ ਪੱਲੇ ਜਿਹੜਾ ਉਹ ਕੁਝ ਨਹੀਂ ਪਏਗਾ ਹੁਣ ਤੁਸੀਂ ਉਹਨਾਂ ਦੇ ਨਾਲ ਲੜ ਰਹੇ ਹੋ ਸੋ ਅਸੀਂ ਹੁਣ ਇਹੀ ਕਹਿ ਸਕਦੇ ਹਾਂ ਹਮਦਰਦੀ ਕਰ ਸਕਦੇ ਹਾਂ ਜਿਹਦੀਆਂ ਪੰਜੋਂ ਉਂਗਲਾਂ ਕੱਟੀਆਂ ਜਾਣ ਉਹਨੂੰ ਇਹ ਟੁੰਡਾ ਨਹੀਂ ਕਹਿਣਾ ਚਾਹੀਦਾ ਨਹੀਂ ਤਾਂ ਸਾਡੇ ਤਾਂ ਕਹਿੰਦੇ ਆ ਨਾ ਕੀ ਹੈ ਵੀ ਉਹ ਟੁੰਡਾ ਹੈ ਸੋ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿੱਥੇ ਲੋਕਾਂ ਨੂੰ ਤੁਸੀਂ ਝੂਠ ਦਾ ਦੇਖੋ ਪਰੋਸਣਾ ਲੋਕਾਂ ਨੂੰ ਕਹਿੰਦੇ ਨੇ ਪੰਜੋ ਸਾਡੀਆਂ ਘਿਓ 'ਚ ਨੇ ਤੇ ਉਧਰ ਜਿਹੜੇ ਨੇ ਉਹ ਟੁੰਡੇ ਹੋਏ ਫਿਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਆਸ ਕਰਦੇ ਕਿ ਪਸੰਦ ਆਏ ਹੋਣਗੇ ਸੋ ਆਪਾਂ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ